बिस्मिल्लाहिर्रहमानिर्रहीम अस्सलाम वालेकुम। Once language rewrote the mind, the next frontier was the soul. ਉਹਨਾਂ ਦਾ ਜੁਮਲਾ ਤੁਸੀਂ ਵੇਖੋ ਨਾ ਕਿ ਵਨਸ ਲੈਂਗੁਏਜ ਰੀਰੋਡ ਦੀ ਮਾਈਂਡ ਨੈਕਸਟ ਫਰੰਟੀਅਰ ਵਾਜ਼ ਸੋਲ। ਪਹਿਲਾਂ ਜ਼ਿਹਨਾਂ ਨੂੰ ਜ਼ੁਬਾਨ ਦੇ ਜ਼ਰੀਏ ਫਰਾਂਸੀਸੀ ਜ਼ੁਬਾਨ ਦੇ ਜ਼ਰੀਏ ਜ਼ਿਹਨਾਂ ਨੂੰ ਗੁਲਾਮ ਬਣਾ ਲਿਆ ਗਿਆ। ਨਵੇਂ ਤਰੀਕੇ ਨਾਲ ਜ਼ਿਹਨਾਂ ਦੀ ਵਾਈਂਡਿੰਗ ਕਰ ਦਿੱਤੀ ਗਈ। ਉਹਨਾਂ ਨੂੰ ਨਵੇਂ ਤਰੀਕੇ ਨਾਲ ਲਿਖਿਆ ਗਿਆ ਕਿ ਹੁਣ ਤੁਸੀਂ ਗੁਲਾਮ ਹੋ। ਅਗਲਾ ਮਰਹਲਾ ਸੀ ਰੂਹਾਂ ਦੇ ਉੱਤੇ ਕਬਜ਼ੇ ਕਰਨ ਦਾ, ਅਤੇ ਉਹਦੇ 'ਚ ਕੀ ਕਿਹਾ ਗਿਆ ਕਿ ਇਸਲਾਮ ਬੈਕਵਰਡ ਹੈ, ਤੁਹਾਡੇ ਪਿੱਛੇ ਰਹਿ ਜਾਣ ਦੀ ਵਜ੍ਹਾ ਤੁਹਾਡਾ ਦੀਨ ਹੈ। ਤਾਂ ਤੁਸੀਂ ਵੇਖੋਗੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਅੰਗਰੇਜ਼ੀ 'ਚ ਪੜ੍ਹੇ ਸੈਕੂਲਰ ਨੇ, ਨਾ ਆਉਂਦੇ ਨੇ ਇਹ ਦੀਨ ਦੀ ਵਜ੍ਹਾ ਤੋਂ ਪਿੱਛੇ ਰਹਿ ਗਏ ਆ। ਇਹ ਨਹੀਂ ਕਹਿ ਰਹੇ ਕਿ 99% ਲੋਕਾਂ ਨੂੰ ਤਲੀਮ ਨਹੀਂ ਦਿੱਤੀ ਜਾ ਰਹੀ। ਛੋਟਾ ਜਿਹਾ ਤਬਕਾ ਤਲੀਮ ਦੇ ਉੱਤੇ ਕਾਬਜ਼ ਹੈ, ਤਲੀਮ ਮਹਿੰਗੀ ਹੈ, ਅੰਗਰੇਜ਼ੀ ਤਲੀਮ ਹੈ। ਇਹ ਨਹੀਂ ਕਹਿ ਰਹੇ ਨੇ ਤੁਸੀਂ ਕਲਮਾ ਪੜ੍ਹਿਆ, ਤੁਸੀਂ 5 ਨਮਾਜ਼ਾਂ ਪੜ੍ਹਦੇ ਹੋ, ਤੁਸੀਂ ਰੋਜ਼ੇ ਰੱਖਦੇ ਹੋ, ਮਾਂ ਪਿਓ ਦੇ ਨਾਲ ਅੱਛਾ ਸਲੂਕ ਕਰਨ ਦਾ ਹੁਕਮ ਹੈ, ਮਾਵਾਂ ਦੇ ਪੈਰਾਂ ਥੱਲੇ ਜੰਨਤ ਹੈ, ਤੁਸੀਂ ਭੈਣਾਂ ਭਰਾਵਾਂ ਦਾ ਖਿਆਲ ਰੱਖਦੇ ਹੋ, ਤੁਸੀਂ ਜਿੰਨੀਆਂ ਤੁਹਾਨੂੰ ਦੀਨ ਨੇ ਨੇਕੀਆਂ ਸਾਈਆਂ ਨੇ ਨਾ, ਉਹਨਾਂ ਨੇਕੀਆਂ ਦੀ ਵਜ੍ਹਾ ਤੋਂ ਤੁਸੀਂ ਪਿੱਛੇ ਰਹਿ ਗਏ ਹੋ। ਇਹ ਨਹੀਂ ਦੱਸ ਰਹੇ ਕਿ ਤੁਹਾਡੇ ਨੌਜਵਾਨਾਂ ਨੂੰ ਹੁਨਰ ਨਹੀਂ ਸਿਖਾਇਆ ਜਾ ਰਿਹਾ। ਤੁਹਾਨੂੰ 99% ਲੋਕਾਂ ਨੂੰ ਜਿਹੜੀ ਜ਼ੁਬਾਨ ਆਉਂਦੀ ਨਹੀਂ ਉਹਦੇ 'ਚ ਰੱਟੇ ਲਵਾ ਰਹੇ ਨੇ, ਉਹਨਾਂ ਦੀ ਜ਼ਿੰਦਗੀ ਜ਼ਾਇਆ। ਜਿਹੜਾ ਅਸਲ ਮਸਲਾ ਹੈ ਸੈਕੂਲਰ ਉਹ ਨਹੀਂ ਦੱਸਦੇ। ਰੂਹਾਂ 'ਤੇ ਕਬਜ਼ਾ ਕਰ ਲੋਕ ਪਰੇਸ਼ਾਨ ਹੋ ਜਾਂਦੇ ਨੇ। ਲੋਕ ਵੇਂਦੇ ਨੇ ਯਾਰ ਅਸੀਂ ਗਰੀਬ ਹਾਂ ਅਤੇ ਸ਼ਾਇਦ ਹੋ ਰਹੇ ਇਸਲਾਮ ਦੀ ਵਜ੍ਹਾ ਤੋਂ ਗਰੀਬ ਹਾਂ। ਉੱਤੋਂ ਜਿਹੜੇ ਮੌਲਵੀ ਨੇ ਉਹ ਜਹਾਲਤ ਦੇ ਵੀ ਪਲੰਦੇ ਨੇ, ਉਹ ਸਾਡੇ ਬਹਿ ਕੇ ਨਾ, ਅਤੇ ਅਸਲ ਮੌਲਵੀ ਹੈ ਕੌਣ ਨੇ ਸਾਡੇ ਮੁਲਕ 'ਚ? ਪਹਿਲਾਂ ਇਹ ਤੁਸੀਂ ਵੇਖੋ, ਮੌਲਵੀ ਸਾਡੇ ਮੁਲਕ ਦਾ ਸਭ ਤੋਂ ਗਰੀਬ ਤਬਕਾ, ਜਿਹੜੇ ਚਪੜਾਸੀ ਟਾਈਪ ਲੋਕ ਨੇ ਉਹ ਮੌਲਵੀ ਨੇ ਤੁਹਾਡੇ। ਕੋਈ ਬੰਦਾ ਜਿਹੜਾ ਅਮੀਰ ਹੈ ਉਹ ਆਪਣੇ ਬੱਚਿਆਂ ਨੂੰ ਮੌਲਵੀ ਨਹੀਂ ਬਣਾਉਂਦਾ। ਹਰ ਜਿਹੜੇ ਬੱਚੇ ਜਿਹੜੇ ਸਦਕਾ ਹੈਰਾਤ 'ਤੇ ਪਲਦੇ ਨੇ ਉਹ ਮੌਲਵੀ ਬਣਦੇ ਨੇ। ਅਤੇ ਜਦੋਂ ਦੀਨ ਨੂੰ ਤੁਸੀਂ ਸਦਕਾ ਹੈਰਾਤ ਔਰ ਗਰੀਬਾਂ ਵਾਸਤੇ ਰੱਖ ਦਿੱਤਾ, ਪਹਿਲਾਂ ਦੀਨ ਕੌਣ ਚਲਾਉਂਦਾ ਸੀ? ਇਮਾਮ ਆਜ਼ਮ ਅਬੂ ਹਨੀਫਾ, ਮੀਰ ਆਦਮੀ, ਇਮਾਮ ਬੁਹਾਰੀ, ਇਹ ਜਿੰਨੇ ਇਮਾਮ ਸਨ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦੇ ਸਨ, ਇਹ ਅਮੀਰ ਲੋਕ ਸਨ। ਅਬੂ ਬਕਰ, ਉਮਰ, ਉਸਮਾਨ, ਅਲੀ, ਅਬੂ ਬੈਦਾ, ਕੀ ਨਾਂ ਨੇ ਉਹ ਜਿਹੜੇ ਨੇ, ਅਬਦੁਰਰਹਿਮਾਨ ਬਿਨ ਔਫ, ਵੱਡੇ ਵੱਡੇ ਅਮੀਰ ਲੋਕ ਦੀਨ ਪੜ੍ਹਦੇ ਸਨ। ਅਤੇ ਜਦੋਂ ਤੁਸੀਂ ਦੀਨ ਗਰੀਬਾਂ ਵਾਸਤੇ ਰੱਖ ਦਿੱਤਾ ਤਾਂ ਫਿਰ ਤੁਸੀਂ ਸਮਝਦੇ ਹੋ ਕਿ ਉਹ ਮੌਲਵੀ ਜਿਹੜੇ ਕਦੀ ਜਿਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹੁੰਦੇ ਆਪਣੇ ਸ਼ਹਿਰ ਤੋਂ ਬਾਹਰ ਜਾਣ, ਉਹ ਤੁਹਾਡੀ ਰਹਿਨੁਮਾਈ ਕਿਵੇਂ ਕਰਨਗੇ? ਰਹਿਨੁਮਾਈ ਉਸ ਬੰਦੇ ਨੇ ਕਰਨੀ ਹੁੰਦੀ ਹੈ ਜਿਹਨੇ, ਮੈਂ ਹੁਣ ਪੰਜਾਬ ਦੇ ਵਿੱਚ ਰਹਿੰਦਾ ਹਾਂ, ਮੈਂ ਬਲੋਚਾਂ, ਪਸ਼ਤੂਨਾ, ਪਠਾਣਾ ਨਹੀਂ ਸਾਂ ਮਿਲਿਆ ਅਤੇ ਮੈਨੂੰ ਕੋਈ ਪਤਾ ਨਹੀਂ ਸੀ ਪਾਕਿਸਤਾਨ ਦਾ। ਮੈਂ ਜਦੋਂ ਇਸਲਾਮਾਬਾਦ ਪੜ੍ਹਨ ਗਿਆ ਉਦੋਂ ਮੇਰਾ ਦਿਮਾਗ ਥੋੜ੍ਹਾ ਖੁੱਲ੍ਹਿਆ। ਫਿਰ ਮੈਂ ਹੁਣ ਬਾਹਰ ਆਇਆ, ਮੇਰਾ ਹੋਰ ਚੀਜ਼ਾਂ ਨੂੰ ਸਮਝਣ ਦੀ ਸਲਾਹੀਅਤ ਵਧੀ ਹੈ। ਅਤੇ ਜਿਹੜੇ ਇਮਾਮ ਬੁਹਾਰੀ ਸਨ, ਬੁਹਾਰਾ, ਦਮਿਸ਼ਕ, ਮਿਸਰ, ਸ਼ਾਮ, ਯਮਨ, ਮੱਕੇ, ਮਦੀਨੇ, ਇੱਥੇ ਜਾ ਕੇ ਇਲਮ ਹਾਸਲ ਉਹਨਾਂ ਕੀਤਾ ਸੀ। ਫਿਰ ਉਹਨਾਂ ਦਾ ਉਹ ਇਮਾਮ ਬਣੇ ਸਨ। ਅਤੇ ਇਮਾਮ ਬਣਨ ਵਾਸਤੇ ਨਾ, ਇਲਮ ਹਾਸਲ ਕਰਨ ਵਾਸਤੇ ਸਫ਼ਰ ਬਹੁਤ ਜ਼ਰੂਰੀ ਹੈ। ਅਤੇ ਜਿਹੜੇ ਬੱਚੇ ਗਰੀਬ ਨੇ, ਇੱਕ ਮਦਰਸਿਆਂ ਦੇ ਵਿੱਚ, ਹੋਸਟਲਾਂ ਦੇ ਵਿੱਚ ਪੜ੍ਹਦੇ ਨੇ, ਉਹ ਦਰਸੇ ਨਿਜ਼ਾਮੀ, ਉਹਨਾਂ ਨੂੰ ਜੋ ਮਰਜ਼ੀ ਪੜ੍ਹਾ ਲਓ, ਕੱਖ ਨਹੀਂ ਬਣ ਸਕਦੇ। ਉਹ ਗੁੱਸੇ ਨਾਲ ਹੀ, ਉਹ ਗੁੱਸੇ 'ਚ ਕਿਉਂ ਨੇ ਮੌਲਵੀ? ਜਿਹੜਾ ਬੰਦਾ ਗਰੀਬ ਹੁੰਦਾ ਉਹ ਗੁੱਸੇ 'ਚ ਹੁੰਦਾ। ਭਾਈ ਗੁਰਬਤ ਦਾ ਡਾਇਰੈਕਟ ਤਾਲੁਕ ਗੁੱਸੇ ਨਾਲ ਹੈ। ਜਿਹੜੀ ਸਿੱਧੀ ਗੱਲ, ਮੈਂ ਪਾਕਿਸਤਾਨ ਦੇ ਵਿੱਚ ਜਦੋਂ ਮੈਂ ਫਸਿਆ ਹਾਂ, ਮੈਨੂੰ ਵੀ ਬਹੁਤ ਗੁੱਸਾ ਸੀ। ਜਦੋਂ ਤੁਹਾਨੂੰ ਪੈਸਾ ਹੁੰਦਾ, ਤੁਹਾਡਾ ਮੁਸਤਕਬਲ ਅੱਛਾ ਹੁੰਦਾ, ਤੁਹਾਡੇ 'ਚ ਕੋਈ ਗੁੱਸਾ ਨਹੀਂ। ਅਮੀਰ ਮੌਲਵੀ ਤੁਸੀਂ ਤਾਰਕ ਜਮੀਲ ਵੇਖ ਲਓ, ਰਜ਼ਾ ਸਾਕਬ, ਮੁਸਤਫਾਈ ਵੇਖ ਲਓ, ਕਿੱਡੇ ਮਿੱਠੇ ਨੇ। ਖੱਟੇ ਮੌਲਵੀ ਉਹ ਹੀ ਨੇ ਜਿਹੜੇ ਗਰੀਬ ਨੇ। ਅਤੇ ਜਦੋਂ ਤੁਸੀਂ ਮੌਲਵੀਆਂ ਨੂੰ ਵੇਖਦੇ ਹੋ, ਤੁਸੀਂ ਆਉਂਦੇ ਹੋ ਵਾਕਈ ਇਸਲਾਮ ਵਜ੍ਹਾ ਹੈ। ਭਾਈ ਇਸਲਾਮ ਤੁਸੀਂ ਆਪਣੇ ਅਮੀਰ ਲੋਕਾਂ ਨੂੰ ਪੜ੍ਹਾਓ, ਆਪਣੀ ਅਸ਼ਰਾਫੀਆਂ ਨੂੰ ਪੜ੍ਹਾਓ, ਫਿਰ ਬਰਕਤ ਆਏਗੀ। ਉਹਨਾਂ ਦੇ ਉੱਤੇ ਇਸਲਾਮ ਨਾਫਜ਼ ਹੋਏ ਨਾ, ਉਹ ਸ਼ਰਾਬ ਤੋਂ ਬਚਣ, ਬੁਰੇ ਕੰਮਾਂ ਤੋਂ ਬਚਣ, ਰਿਸ਼ਵਤ, ਇਹ ਸਾਰਿਆਂ ਤੋਂ ਬਚਣ। ਉਹ ਸਾਰੇ ਸੈਕੂਲਰ ਤੁਸੀਂ ਬਣਾਏ ਨੇ, ਉਹ ਲੁੱਟੀ ਜਾ ਰਹੇ ਨੇ ਮੁਲਕ ਨੂੰ। ਤਾਂ ਇਲਜ਼ਾਮ ਕਿੱਥੇ ਦਿੱਤਾ ਗਿਆ ਜੀ? ਇਸਲਾਮ ਦੀ ਵਜ੍ਹਾ ਤੋਂ ਅਸੀਂ ਪਿੱਛੇ ਰਹਿ ਗਏ। ਅਸੀਂ ਇਸ ਅੰਗਰੇਜ਼ੀ ਸਾਮਰਾਜੀ, ਸੈਕੂਲਰ, ਚੋਰ, ਕਰਪਟ, ਹਾਇਨ, ਬਦਦਿਆਨਤ ਅੰਗਰੇਜ਼ੀ ਨਿਜ਼ਾਮੇ ਤਲੀਮ ਔਰ ਇਹਦੇ ਪੈਦਾਵਾਰ ਜਿਹੜੇ ਨੇ, ਜਿਹੜੇ ਪਾਕਿਸਤਾਨ 'ਤੇ ਕਾਬਜ਼ ਨੇ, ਉਹਦੀ ਵਜ੍ਹਾ ਤੋਂ ਪਿੱਛੇ ਰਹੇ ਹਾਂ। ਦੀਨ ਦੀ ਵਜ੍ਹਾ ਤੋਂ ਅਸੀਂ ਜਿੰਨਾ ਕਿ ਜਿਹੜਾ ਬਚੇ ਹਾਂ ਨਾ, ਉਹ ਦੀਨ ਦੀ ਵਜ੍ਹਾ ਤੋਂ ਬਚੇ ਹਾਂ। ਅਤੇ ਅੰਗਰੇਜ਼ੀ 'ਤੇ ਪਾਬੰਦੀ ਲੱਗੇਗੀ ਅਤੇ ਸਾਡੇ 'ਤੇ ਰੰਗ ਆਏਗਾ, ਸਾਡੇ 'ਤੇ ਬਹਾਰ ਆਏਗੀ। ਸਬਕ ਪੜ੍ਹ ਫਿਰ ਅਦਾਲਤ ਕਾ, ਸ਼ਜਾਅਤ ਕਾ, सदाकत का लिया जाएगा काम, तो इसे दुनिया की इमामत का। उठ के अब बज़्म जहाँ का और ही अंदाज़ है, मशरिक़ व मगरिब में तेरे दौर का आगाज़ है। 25 ਕਰੋੜ ਲੋਕ ਜਦੋਂ ਆਪਣੀ ਤਹਿਜ਼ੀਬ ਦੇ ਮੁਤਾਬਕ, ਆਪਣੇ ਦੀਨ ਦੇ ਮੁਤਾਬਕ, ਆਪਣੀਆਂ ਜ਼ਬਾਨਾਂ ਦੇ ਵਿੱਚ ਪੜ੍ਹਨਗੇ ਤਾਂ ਇਨਸ਼ਾ ਅੱਲਾ ਦੁਨੀਆ ਦੀ ਰਹਿਨੁਮਾਈ ਕਰਨ ਦੇ ਕਾਬਿਲ ਹੋਣਗੇ।